ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੜਾ 2025 ਪਾਕਿਸਤਾਨ ਲਈ ਬਲੈਸਿੰਗ ਜਿਹੜਾ ਉਹ ਸਾਬਤ ਹੋਇਆ। ਭਾਰਤ ਪਾਕਿਸਤਾਨ ਵਿਚਾਲੇ 4 ਰੋਜ਼ਾ ਜੰਗ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਪੂਰੀ ਤਰ੍ਹਾਂ ਮਾਤ ਦਿੱਤੀ ਹੈ ਔਰ ਨਾਲ ਹੀ ਜਿੱਥੇ ਪਾਕਿਸਤਾਨ ਦਾ ਉਭਾਰ ਇੱਕ ਫੌਜੀ ਸ਼ਕਤੀ ਵਜੋਂ ਹੋਇਆ ਉੱਥੇ ਉਹ ਅਮਰੀਕਾ ਦੇ ਵੀ ਬਹੁਤ ਕਰੀਬ ਹੋਇਆ। ਔਰ ਇਉਂ ਕਿਹਾ ਜਾ ਸਕਦਾ ਹੈ ਕਿ ਫੌਜੀ ਤੌਰ ਤੇ ਅਤੇ ਡਿਪਲੋਮੈਟਿਕ ਤੌਰ ਤੇ ਪਾਕਿਸਤਾਨ ਦੀ ਗੁੱਡੀ 7ਵੇਂ ਆਸਮਾਨ ਤੇ ਹੈ। ਪਾਕਿਸਤਾਨ ਦੀ ਫੌਜੀ ਐਸਟੈਬਲਿਸ਼ਮੈਂਟ ਨੂੰ ਬਹੁਤ ਸੰਜਮ ਤੋਂ ਕੰਮ ਲੈਂਦਿਆਂ ਪਾਕਿਸਤਾਨ ਦੇ ਜਿਹੜੇ ਅੰਦਰੂਨੀ ਹਾਲਾਤਾਂ ਨਾਲ ਨਿਪਟਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਿਉਂਕਿ ਅਸੀਂ ਸਾਲ 2025 ਨੂੰ ਅੱਡ ਐਂਗਲਸ ਤੋਂ ਦੇਖ ਰਹੇ ਹਾਂ, ਵਰਲਡ ਪੋਲੀਟਿਕਸ ਦੇ ਹਵਾਲੇ ਨਾਲ ਵੀ ਔਰ ਖਾਸ ਤੌਰ 'ਤੇ ਸਾਡੇ ਖਿੱਤੇ ਦੇ ਵਿੱਚ ਇਸ ਵਰੇ ਦੇ ਵਿੱਚ ਕੀ ਡਿਵੈਲਪਮੈਂਟਸ ਹੋਈਆਂ ਜਿਹੜੀਆਂ ਕਿ ਅੱਗੋਂ 2026 ਦੀ ਜਿਹੜੀ ਹੈ ਰਣਨੀਤੀ ਉਸ ਦੇ ਉੱਤੇ ਵੀ ਆਪਣਾ ਪ੍ਰਭਾਵ ਪਾਉਣਗੀਆਂ। ਇਸ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੀ ਇਹ ਜਿਹੜੀ ਟਰਮ ਹੈ ਇਹ ਭਾਰਤ ਦੇ ਲਈ ਸਾੜ ਸਤੀ ਜਿਹੜੀ ਇਹਨਾਂ ਦੀ ਜੋਤਿਸ਼ ਦੀ ਲੈਂਗੁਏਜ ਹੀ ਹੁੰਦਾ ਹੈ ਕਿ ਇੱਕ ਤੋਂ ਬਾਅਦ ਇੱਕ ਹਾਦਸਾ, ਇੱਕ ਤੋਂ ਬਾਅਦ ਇੱਕ, ਯਾਨੀ ਬਿਲਕੁਲ ਜਿਹੜਾ ਉਹ ਅਨਫੋਰਚੂਨੇਟ ਜਿਹੜਾ ਲਫ਼ਜ਼ ਕਿਸੇ ਲਈ ਕਿਹਾ ਜਾਂਦਾ ਹੈ ਕਿ ਭਾਈ ਇਹ ਤਾਂ ਇਸ ਦੀ ਤਾਂ ਕੋਈ ਰਿਲੀਫ ਹੀ ਨਹੀਂ ਹੈ, ਕਿਸਮਤ ਵੀ ਇਹਦਾ ਕੋਈ ਲਿਹਾਜ਼ ਨਹੀਂ ਕਰ ਰਹੀ, ਉਹਦੇ ਲਈ ਸਾੜ ਸਤੀ ਲਫ਼ਜ਼ ਇਸਤੇਮਾਲ ਕਰਦੇ ਨੇ, ਬ੍ਰਾਹਮਣੀ ਕਰਦੇ ਨੇ। ਦੂਸਰੇ ਪਾਸੇ ਪਾਕਿਸਤਾਨ ਹੁਣ ਉਹੀ ਬਾਈਡਨ ਜਿਹੜਾ 4 ਸਾਲ ਰਿਹਾ ਉਹਨੇ ਈਵਨ ਫੋਨ ਚੁੱਕ ਕੇ ਪਾਕਿਸਤਾਨ ਦੀ ਸਰਕਾਰ ਦੇ ਨਾਲ ਗੱਲ ਕਰਨਾ ਵੀ ਯੋਗ ਨਹੀਂ ਸਮਝਿਆ। ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਵਿਜ਼ਿਟ ਵੇਲੇ ਵੀ ਬੇਸ਼ੱਕ ਉਸਨੇ ਉਦੋਂ ਇਮਰਾਨ ਖਾਨ ਨੂੰ ਪਰਸਨਲੀ ਐਡਮਾਇਰ ਕੀਤਾ, ਲੇਕਿਨ ਅਸੀਂ ਦੇਖਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਦੀ ਟਰਮ ਵੇਲੇ ਹੀ ਸੀ ਜਦੋਂ ਕਿ 5 ਅਗਸਤ 2019 ਨੂੰ ਭਾਰਤ ਨੇ ਜੰਮੂ ਕਸ਼ਮੀਰ ਦਾ ਆਰਟੀਕਲ 370-35A ਖ਼ਤਮ ਕਰਕੇ ਉਹਦਾ ਸੂਬੇ ਦਾ ਵਜੂਦ ਵੀ ਖ਼ਤਮ ਕਰ ਦਿੱਤਾ ਸੀ ਔਰ ਕੋਈ ਹਿਲਜੁਲ ਨਹੀਂ ਸੀ। ਸੋ ਜ਼ਾਹਰ ਹੈ ਵੀ ਉਹ ਵੀ ਜਿਹੜੀ ਅਮਰੀਕਨ ਨੀਤੀ ਘਾੜਿਆਂ ਦੀ ਮਰਜ਼ੀ ਦੇ ਨਾਲ ਹੀ ਹੋਇਆ ਸੀ। ਹੁਣ ਇੱਥੇ ਜਿੱਥੇ ਇੱਕ ਪਾਸੇ ਭਾਰਤ ਨੂੰ ਕੰਨ ਤੋਂ ਹੀ ਨਹੀਂ ਫੜਿਆ ਹੋਇਆ, ਉਹਨੂੰ ਬਾਂਦਰ ਵੀ ਬਣਾਇਆ ਹੋਇਆ, ਉਸ ਦੇ ਉੱਤੇ ਜਿਹੜਾ ਉਹ ਰੂਲਰ ਵੀ ਰੱਖਿਆ ਹੋਇਆ ਉਹਦੇ ਸਿਰ ਦੇ ਉੱਤੇ, ਉਸ 'ਤੇ 50% ਟੈਰਿਫ, 25% ਤਾਂ ਰੂਟੀਨ ਦੇ ਵਿੱਚ 25 ਜੁਰਮਾਨਾ ਕਿ ਤੁਸੀਂ ਰੂਸ ਤੋਂ ਆਇਲ ਲੈ ਰਹੇ ਹੋ ਉਹ ਵੀ। ਔਰ ਉਸ ਸਾਰੇ 'ਚ ਜਿਵੇਂ ਇਹ ਹੁੰਦਾ ਹੈ ਕਿ ਭਾਈ ਭਾਰਤ ਨੇ ਉਹ ਸਿਚੁਏਸ਼ਨ ਖੁਦ ਬਣਾਈ ਜਿਹਨੂੰ ਅਸੀਂ ਕਹਿੰਦੇ ਆ ਬੈਲ ਮੁਝੇ ਮਾਰ, ਕਿ ਇਹਨਾਂ ਨੇ 22 ਅਪ੍ਰੈਲ 2023 ਨੂੰ ਜਿਹੜਾ ਹੈ ਇਹ 2025 ਨੂੰ ਪਹਿਲਗਾਮ ਦੇ ਵਿੱਚ ਫਾਲਸ ਫਲੈਗ ਆਪਰੇਸ਼ਨ ਕੀਤਾ ਕਿਉਂਕਿ ਅਮਰੀਕਾ ਜਿਵੇਂ ਬਾਂਹ ਮਰੋੜ ਰਿਹਾ ਸੀ, ਟਰੰਪ ਰਿਪੀਟਡਲੀ ਇਹ ਕਹਿ ਕੇ ਕਿ ਭਾਈ ਬੰਦ ਕਰੋ। ਔਰ ਈਵਨ ਜਦੋਂ ਟਰੰਪ ਨੇ ਕਿਹਾ ਵੀ ਇੰਡੀਆ ਔਰ ਰਸ਼ੀਆ ਦੀਆਂ ਇਕੋਨਮੀਜ਼ ਡੈਡ ਇਕੋਨਮੀਜ਼ ਨੇ, ਇੰਡੀਆ ਨੂੰ ਵੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਯੂ ਵਿਲ ਹੈਵ ਟੂ ਪੇ ਦਾ ਪ੍ਰਾਈਸ ਫॉर ਫਾਈਨੈਂਸਿੰਗ ਦਾ ਯੂਕਰੇਨ ਵਾਰ। ਸੋ ਇੰਡੀਆ ਨੂੰ ਲੱਗਾ ਕਿ ਵੀ ਇਹ ਬੜੀ ਫਜ਼ੀਅਤ ਹੋ ਰਹੀ ਹੈ ਵਿਦਨ ਵੀ ਆਪਣੇ ਲੋਕਾਂ ਦੇ ਵਿੱਚ, ਅਤੇ ਤੁਸੀਂ ਹੁਣ ਉਹ ਪਾਕਿਸਤਾਨ ਜਿਹੜਾ ਇਲਾਕਾ ਵਾਈਜ਼ 6ਵਾਂ ਹਿੱਸਾ ਹੈ ਭਾਰਤ ਦਾ, ਇਕੋਨਮੀ ਜਿਹਦੀ 10ਵਾਂ ਹਿੱਸਾ ਹੈ, ਉਹਨਾਂ ਨੂੰ ਸੀ ਵੀ ਇਹ ਕੀ ਹੈ, ਇਹ ਤਾਂ ਜਿਹੜੀ ਹੈ ਘਰ ਦੀ ਮੁਰਗੀ ਹੈ, ਜਦੋਂ ਮਰਜ਼ੀ ਧੌਣ ਮਰੋੜ ਦਿਓ। ਔਰ ਫਾਲਸ ਫਲੈਗ ਆਪਰੇਸ਼ਨ ਕਰਕੇ ਇਹਨਾਂ ਨੇ ਦਿਲਵਦੀ ਕਰਦਿਆਂ 7 ਮਈ ਨੂੰ ਜਦੋਂ ਪਾਕਿਸਤਾਨ ਦੇ ਉੱਤੇ ਮਿਜ਼ਾਈਲ ਡਰੋਨ ਵਾਰਫੇਅਰ ਵਾਲਾ ਵੈਪਨ ਸ਼ੁਰੂ ਕੀਤਾ, ਅਤੇ ਜੋ ਕੁਝ ਫਿਰ 4 ਦਿਨਾਂ ਦੇ ਵਿੱਚ ਹੋਇਆ, 6-7 ਜਹਾਜ਼ ਡਿੱਗਣਾ, ਸਾਰੀ ਏਅਰਫੋਰਸ ਗਰਾਊਂਡ ਕਰਨਾ ਹੋਣੀ ਉਹਨਾਂ ਦੀ। ਔਰ ਜਿਵੇਂ ਅਸੀਂ ਪਿਛਲੇ ਸੈਗਮੈਂਟਸ ਵੀ ਡਿਸਕਰਾਈਬ ਕੀਤਾ ਕਿ ਔਰ ਹੁਣ ਅੱਗੇ ਤਾਂ ਇਕੱਲਾ ਅਮਰੀਕਾ ਕਹਿੰਦਾ ਸੀ ਔਰ 60 ਵਾਰ ਤੋਂ ਜ਼ਿਆਦਾ ਪ੍ਰੈਜ਼ੀਡੈਂਟ ਟਰੰਪ ਇਹ ਕਹਿ ਚੁੱਕੇ ਨੇ ਕਿ ਭਾਈ ਜੇ ਮੈਂ ਸੀਜ਼ ਫਾਇਰ ਨਾ ਕਰਵਾਉਂਦਾ ਦੋਨੋਂ ਨਿਊਕਲੀਅਰ ਪਾਵਰਸ ਮਿਲੀਅਨਸ ਔਰ ਦੂਸਰੇ ਲੋਕ ਮਾਰੇ ਜਾਣੇ ਸੀ। ਔਰ ਉਸ ਨੂੰ ਇੰਡੀਆ ਪਹਿਲਾਂ ਉਹਨੇ ਮੋਦੀ ਨੇ ਤਾਂ ਮੂੰਹ ਹੀ ਬੰਦ ਰੱਖਿਆ ਹੋਇਆ, ਉਹਨਾਂ ਦੀ ਫੋਰਨ ਅਫੇਅਰਸ ਮਿਨਿਸਟਰੀ ਜਿਹੜੀ ਹੈ ਉਹਨੂੰ ਡਿਨਾਈ ਕਰਦੀ ਹੈ। ਲੇਕਿਨ ਆ 3 ਦਿਨ ਪਹਿਲਾਂ ਜਿਹੜਾ ਅਮਰੀਕਨ ਸਿਕਿਉਰਿਟੀ ਕੌਂਸਲ 'ਚ ਹਾਇਰ ਅਪ ਰਣਜੀਤ ਸਿੰਘ ਗਿੱਲ ਉਹਦਾ ਨਾਂ ਹੈ, ਉਹਨੂੰ ਰਿੱਕੀ ਗਿੱਲ ਉਹਦਾ ਨਿਕਨੇਮ ਹੈ, ਉਹਨੂੰ ਅਮਰੀਕਾ ਨੇ ਆਪਣਾ ਬੈਸਟ ਅਵਾਰਡ ਦਿੱਤਾ ਹੈ ਕਿ ਉਹਨੇ ਭਾਰਤ ਪਾਕਿਸਤਾਨ ਦੇ ਵਿੱਚ ਸੀਜ਼ ਫਾਇਰ ਕਰਾਉਣ ਦੇ ਵਿੱਚ ਮਦਦ ਕੀਤੀ। ਇਹ ਉਹੀ ਰਣਜੀਤ ਸਿੰਘ ਗਿੱਲ ਹੈ ਜਿਹਨੇ ਜਦੋਂ ਮੋਦੀ ਇੱਥੇ ਆਇਆ ਹੈ ਔਰ ਜਿਹੜਾ ਡਰਾਫਟ ਜਿਹਦੇ ਥੱਲੇ 25-30 ਸਮਝੌਤੇ ਜਿਹਨੂੰ ਮੀਮੋ ਆਫ ਅੰਡਰਸਟੈਂਡਿੰਗ ਕਹਿੰਦੇ ਨੇ MOU, ਉਹ ਵੀ ਉਹਦੀ ਡਰਾਫਟਿੰਗ ਹੈ।
ਹੁਣ ਸਾਰੇ ਇੰਡੀਅਨ ਮੀਡੀਆ ਦੇ ਵਿੱਚੋਂ ਕਹਿ ਰਹੇ ਨੇ ਕਿ ਭਾਈ ਅੱਗੇ ਤਾਂ ਇਕੱਲਾ ਟਰੰਪ ਕਹਿੰਦਾ ਹੀ ਸੀ, ਹੁਣ ਤਾਂ ਉਹਨਾਂ ਨੇ ਉਸ ਬੰਦੇ ਨੂੰ ਵੀ ਸਾਹਮਣੇ ਲੈ ਆਂਦਾ ਹੈ ਜਿਹੜਾ ਭਾਰਤੀ ਮੂਲ ਦਾ ਸਿੱਖ ਹੈ, ਰਣਜੀਤ ਸਿੰਘ ਗਿੱਲ, ਰਿੱਕੀ ਗਿੱਲ, ਕਿ ਜਿਹਨੂੰ ਉਹਨਾਂ ਨੇ ਅਵਾਰਡ ਦਿੱਤਾ ਹੈ ਕਿ ਬਈ ਤੂੰ ਬਹੁਤ ਚੰਗਾ ਕੰਮ ਕੀਤਾ। ਹੁਣ ਕੱਲ ਅਜੇ ਇੱਥੇ ਹੀ ਸੀ, ਕੱਲ ਚਾਈਨਾ ਦੇ ਫੋਰਨ ਮਿਨਿਸਟਰ ਨੇ ਮਿਸਟਰ ਵੈਂਗ ਯੀ ਨੇ ਵੀ ਇੱਕ ਪ੍ਰੈਸ ਕਾਨਫਰੰਸ ਕਿਹਾ, ਚਾਈਨਾ ਮੀਡੀਏਟਿਡ ਇਨ ਪਾਕਿਸਤਾਨ ਇੰਡੀਆ ਟੈਂਸ਼ਨਸ ਵਾਂਗ ਹੀ। ਉਹਨਾਂ ਨੇ ਕਿਹਾ ਕਿ ਇਹ ਜਿਹੜਾ 7 ਤੋਂ 10 ਮਈ ਤੱਕ ਆਪਰੇਸ਼ਨ ਸੰਦੂਰ ਕਨਫਲਿਕਟ ਚੱਲਿਆ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ, ਇਹਦੇ 'ਚ ਬੀਜਿੰਗ ਨੇ ਵੀ ਆਪਣਾ ਰੋਲ ਅਦਾ ਕੀਤਾ ਹੈ ਉਸ ਨੂੰ ਸੀਜ਼ ਫਾਇਰ ਨੂੰ ਕਰਵਾਉਣ 'ਚ। ਹੁਣ ਹਾਲਾਂਕਿ ਇੰਡੀਅਨ ਦੀ ਫੋਰਨ ਮਿਨਿਸਟਰੀ ਨੇ ਇਹਦੇ ਤੇ ਫੌਰਨ ਨੇ ਕਿਹਾ ਜੀ ਨੋ ਥਰਡ ਪਾਰਟੀ ਮੀਡੀਏਸ਼ਨ ਡਿਊਰਿੰਗ ਆਪਰੇਸ਼ਨ ਸੰਦੂਰ, ਗਵਰਨਮੈਂਟ ਅਫੀਸ਼ੀਅਲਸ ਰਿਫਿਊਟ ਇੰਟਰਵੈਂਸ਼ਨ ਕਲੇਮਸ ਬਾਈ ਚਾਈਨਾ ਐਂਡ US। ਅੱਗੇ ਤਾਂ ਇਕੱਲਾ ਟਰੰਪ ਦਾ ਹੀ ਦਾਵਾ ਸੀ, ਹੁਣ ਚਾਈਨਾ ਵੀ ਵਿੱਚ ਆ ਗਿਆ। ਸੋ ਜ਼ਾਹਰ ਹੈ ਵੀ ਇਹ ਇੰਨੇ ਪੈਨਿਕ 'ਚ ਸੀ ਕਿ ਇੱਕ ਪਾਸੇ ਇਹਨਾਂ ਨੇ ਅਮਰੀਕਾ ਦੇ ਤਰਲੇ ਕੀਤੇ ਕਿ ਜੀ ਬਚਾ ਲਓ ਸਾਨੂੰ, ਪਰ ਦੂਸਰੇ ਪਾਸੇ ਉਹਨਾਂ ਨੂੰ ਲੱਗਾ ਵੀ ਪਤਾ ਨਹੀਂ ਇਸ ਵੇਲੇ, ਕਿਉਂਕਿ ਪਾਕਿਸਤਾਨ, ਇਹਨਾਂ ਦਾ ਖੁਦ ਜਨਰਲ ਕਹਿ ਚੁੱਕਾ ਹੈ ਕਿ ਪਾਕਿਸਤਾਨ, ਚਾਈਨਾ ਔਰ ਤੁਰਕੀ ਇੱਕ ਪਾਸੇ ਸੀ। ਉਹਨੇ ਕਿਹਾ ਵੀ ਹੋ ਸਕਦਾ ਅਮਰੀਕਾ ਜਿਹੜਾ ਉਹ ਦੀ ਗੱਲ ਵੀ ਪਾਕਿਸਤਾਨ ਇਸ ਵੇਲੇ ਨਾ ਬਣੇ, ਕਿਉਂਕਿ ਉਹ ਜੇਤੂ ਅੰਦਾਜ਼ ਦੇ ਵਿੱਚ ਹੈ। ਫਿਰ ਇਹਨਾਂ ਨੇ ਚਾਈਨਾ ਦੇ ਨਾਲ ਵੀ ਕਮਿਊਨੀਕੇਸ਼ਨ ਖੋਲ੍ਹੀ। ਹੁਣ ਇਸ ਤੋਂ ਬਿਲਕੁਲ ਕਲੀਅਰ ਇਹ ਪਾਰਟ ਹੁੰਦਾ ਹੈ ਵੀ ਇੰਡੀਆ ਵਾਜ਼ ਸਕੇਅਰਲੀ ਬੀਟਨ। ਇਹ ਤਾਂ ਹੁਣ ਕੋਈ ਦੋ ਰਾਵਾਂ ਨਹੀਂ। ਇਹਨਾਂ ਨੇ ਡੈਲੀਗੇਸ਼ਨ ਵੀ ਭੇਜੇ ਕਿੰਨੇ ਮੁਲਕਾਂ ਦੇ ਵਿੱਚ ਦੂਜੀ, ਲੇਕਿਨ ਇਹਨਾਂ ਦਾ ਝੂਠ ਵਿਕਿਆ ਨਹੀਂ ਹੈ। ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਫੌਜੀ ਚੀਫ ਆਸਮ ਮੁਨੀਰ, ਉਹਨਾਂ ਨੂੰ ਕੁਝ ਹਫ਼ਤੇ ਬਾਅਦ ਟਰੰਪ ਨੇ ਸਾਰਾ ਪ੍ਰੋਟੋਕੋਲ ਜਿਹੜਾ ਉਹ ਤਾਕ 'ਤੇ ਰੱਖਦੇ ਆ ਲੰਚ ਦੇ ਲਈ ਇਨਵਾਈਟ ਕੀਤਾ ਵਾਈਟ ਹਾਊਸ ਦੇ ਵਿੱਚ। ਉਸ ਤੋਂ ਬਾਅਦ ਵੀ ਮੁਲਾਕਾਤ ਹੋ ਚੁੱਕੀ ਹੈ, ਤਾਰੀਫ ਵੀ ਕੀਤੀ ਔਰ ਪਾਕਿਸਤਾਨ ਨਾਲ ਟ੍ਰੇਡ ਡੀਲ ਵੀ ਸਾਈਨ ਹੋ ਗਈ। ਕੋਈ ਮਿਨਰਲਸ ਵਗੈਰਾ ਦਾ ਵੀ ਜਿਹੜਾ ਉਹ ਬਲੂਚਿਸਤਾਨ ਔਰ ਉਸ ਏਰੀਏ 'ਚ ਐਕਸਪਲੋਰ ਕਰਨ ਦੀ ਲਾਈਨ ਹੈ। ਫਿਰ ਪਾਕਿਸਤਾਨ ਦਾ ਸਟੇਚਰ ਇਕੱਲਾ ਇਹੀ ਨਹੀਂ ਕਿ ਉਹਨਾਂ ਨੇ ਮਿਲੀਟੈਰੀਲੀ ਆਪਣੇ ਆਪ ਨੂੰ ਸੁਪੀਰੀਅਰ ਸਾਬਤ ਕੀਤਾ, ਆਪਣੇ ਤੋਂ 6 ਗੁਣਾ ਜ਼ਿਆਦਾ ਪਾਵਰਫੁਲ ਭਾਰਤ ਨਾਲ, ਬਲਕਿ ਉਹਨਾਂ ਦਾ ਇਸਲਾਮਿਕ ਵਰਲਡ ਦੇ ਵਿੱਚ ਰੁਤਬਾ, ਸਾਊਦੀ ਅਰੇਬੀਆ ਦੇ ਨਾਲ ਡਿਫੈਂਸ ਡੀਲ ਹੋਈ। ਫਿਰ 2-3 ਦਿਨ ਪਹਿਲਾਂ ਹੀ ਆਸਮ ਮੁਨੀਰ ਜਿਹੜੇ ਨੇ ਉਹ ਲੀਬੀਆ ਦੇ ਵਿੱਚ ਸਨ। ਲੀਬੀਆ ਦੇ ਹਾਲਾਂਕਿ ਅਮਰੀਕਨਾਂ ਦੀ ਨੀਤੀ ਨੇ ਉਹਨੂੰ ਬੁਰੀ ਤਰ੍ਹਾਂ ਤੋੜਿਆ ਹੋਇਆ। ਉਹਦੇ 3 ਹਿੱਸੇ ਨੇ, ਇੱਕ ਨਾਲ ਹੈ, ਇੱਕ ਨਾਲ ਹੈ, ਪਰ $4 ਬਿਲੀਅਨ ਦੇ ਹਥਿਆਰਾਂ ਦੀ ਡੀਲ ਲੀਬੀਆ ਦੇ ਨਾਲ ਹੋਈ ਹੈ, ਜਿਹੜੀ ਪਾਕਿਸਤਾਨ ਆਉਣ ਵਾਲੇ 4-5 ਸਾਲਾਂ 'ਚ ਸਪਲਾਈ ਕਰੇਗਾ। ਇਸੇ ਤਰ੍ਹਾਂ ਮਿਡਲ ਈਸਟ ਦੇ ਵਿੱਚ ਜਿਹੜੀ ਗਜ਼ਾ ਦੇ ਵਿੱਚ ਆਫਟਰ ਇਹ ਸੀਜ਼ ਫਾਇਰ ਤੋਂ ਜਦੋਂ ਵੀ ਜਿਹੜੀ ਪੀਸ ਪਲਾਨ ਹੈ ਉਹਦੇ 'ਚ ਵੀ ਪਾਕਿਸਤਾਨ ਦਾ ਲੀਡਿੰਗ ਰੋਲ ਹੈ। ਇਜ਼ਰਾਈਲ ਨੇ ਜਦੋਂ ਮੌਕਾ ਲੱਭ ਕੇ ਅਮਰੀਕਾ ਨੂੰ ਭੜਕਾ ਕੇ ਈਰਾਨ ਦੇ ਉੱਤੇ ਹਮਲਾ ਕਰਵਾਇਆ, ਉਸ ਪੀਰੀਅਡ 'ਚ ਵੀ ਪਾਕਿਸਤਾਨ ਨੇ ਜਿਹੜਾ ਹੈ ਉਹ ਈਰਾਨ ਦੇ ਨਾਲ ਵੀ ਚੰਗਾ ਉਹਨਾਂ ਦੇ ਰਿਲੇਸ਼ਨ ਹੋਣ ਕਰਕੇ ਇੱਕ ਵਧੀਆ ਡਿਪਲੋਮੈਟਿਕ ਰੋਲ ਪਲੇ ਕੀਤਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਸਾਰੇ ਪੀਰੀਅਡ 'ਚ ਉਹ ਭਾਰਤ ਜਿਹੜਾ ਆਪਣੇ ਆਪ ਨੂੰ ਖੁਦ ਹੀ ਵਿਸ਼ਵ ਗੁਰੂ ਤੇ G20 ਤੇ ਫਲਾਣੇ ਤੇ ਢਿਮਕੇ ਸੀ, ਅੱਜ ਹਾਲ ਇਹ ਹੈ ਕਿ ਉਹ ਜਿਹਨੂੰ ਕਹਿੰਦੇ ਨੇ ਕਿ ਬਈ ਉਹ ਤਾਂ ਉਹ ਛਾਂ ਲੱਭਦੇ ਫਿਰਦੇ ਨੇ ਵੀ ਕਿਹਦੇ ਥੱਲੇ ਲੁਕੀਏ। ਇਸ ਦੇ ਉਲਟ ਜਿਹੜਾ ਪਾਕਿਸਤਾਨ ਦਾ ਰੁਤਬਾ ਹੈ ਉਹ ਮਿਲੀਟੈਰੀਲੀ ਵੀ ਡਿਪਲੋਮੈਟਿਕਲੀ ਵੀ ਉਹ ਇਸ ਵੇਲੇ 7ਵੇਂ ਅਸਮਾਨ 'ਤੇ ਹੈ। ਪਰ ਜਿਵੇਂ ਮੈਂ ਅੱਗੇ ਵੀ ਇੱਕ ਵੈਲ ਵਿਸ਼ਰ ਹੋਣ ਦੇ ਨਾਤੇ ਪਾਕਿਸਤਾਨ ਦਾ, ਕਿਉਂਕਿ ਮੈਂ ਮੋਨੀਟਰ ਵੀ ਕਰਦਾ ਅੰਦਰੂਨੀ ਹਾਲਾਤ ਵੀ, ਇਹ ਮੌਕਾ ਹੁੰਦਾ ਹੈ। ਔਰ ਜਿਵੇਂ ਚਰਚਿਲ ਦੀ ਸ਼ਾਇਦ ਕੋਟ ਹੈ ਕਿ ਡਿਫਾਇੰਸ ਇਨ ਡਿਫੀਟ, ਮੈਗਨੈਨਿਮਸ ਇਨ ਵਿਕਟਰੀ। ਔਰ ਇਹ ਪਾਕਿਸਤਾਨ ਦੀ ਫੌਜੀ ਐਸਟੈਬਲਿਸ਼ਮੈਂਟ ਖਾਸ ਤੌਰ 'ਤੇ, ਕਿਉਂਕਿ ਹੁਣ ਉਹਨਾਂ ਦਾ ਰੋਲ ਹੋਰ ਵੀ ਵੱਡਾ ਹੈ। ਉਹ ਜਿਹੜੀ ਉਹਨਾਂ ਨੇ ਆਪਣੇ ਕਨਸਟੀਟਿਊਸ਼ਨ 'ਚ 27th ਅਮੈਂਡਮੈਂਟ ਦੇ ਨਾਲ ਬਹੁਤ ਸਾਰੀਆਂ ਪਾਵਰਸ ਲਈਆਂ ਨੇ। ਆਸਮ ਮੁਨੀਰ ਤੈਅ ਜੀਵਨ ਜਿਹੜੀ ਹੈ ਉਹ ਫੀਲਡ ਮਾਰਸ਼ਲ ਰਹਿਣਗੇ ਅਗਲੇ ਸ਼ਾਇਦ 5 ਸਾਲ ਉਹਨਾਂ ਦੀ ਟਰਮ ਵੀ ਵਧੀ ਹੈ। ਸੋ ਜਿਹੜਾ ਵਿਦਨ ਪਾਕਿਸਤਾਨ ਡਾਇਸੈਂਸ਼ਨ ਹੈ, ਪੋਲੀਟੀਕਲ ਪਾਰਟੀਜ਼ ਦੀ ਫੇਅਰ ਇਲੈਕਸ਼ਨ ਹੋਈਆਂ ਨਹੀਂ ਹੋਈਆਂ, ਕੱਲ੍ਹ ਨੂੰ ਹੋਣਗੀਆਂ ਨਹੀਂ ਹੋਣਗੀਆਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੀ ਫੌਜ ਦਾ, ਪਾਕਿਸਤਾਨ ਦੀ ਬਾਡੀ ਪੋਲੀਟਿਕ 'ਚ ਇੱਕ ਡਿਸਾਈਸਿਵ ਰੋਲ ਰਿਹਾ। ਹੁਣ ਉਹ ਹੋਰ ਵੀ ਇੰਪੋਰਟੈਂਟ ਹੋ ਗਿਆ ਔਰ ਉਹਨਾਂ ਨੇ ਹੁਣ ਅਰਨ ਵੀ ਕੀਤਾ। ਜੇ ਕਹਿਣਾ ਹੋਏ ਠੀਕ ਹੈ, ਕੁਛ ਜਿਹੜੇ ਉਹਨਾਂ ਦੇ ਵਿਦਨ ਬੈਠੇ ਵੀ ਉਹ ਨੈਗੇਟਿਵਿਟੀ ਕਰੀ ਜਾਣਗੇ, ਲੇਕਿਨ ਮੈਂ ਇਹ ਸਮਝਦਾ ਵੀ ਇਹ ਇੱਕ
ਵੱਡਾਪਨ ਵੀ ਹੋਏਗਾ ਔਰ ਲੌਂਗ ਟਰਮ, ਕਿਉਂਕਿ ਇਹ ਸਵਾਲ ਪੁੱਛਿਆ ਜਾ ਰਿਹਾ ਵੀ ਜਿਹੜਾ ਇੰਡੀਆ ਹੈ ਇਟਸ ਲਿਕਿੰਗ ਇਟਸ ਵੂੰਡਸ, ਆਪਣੇ ਜ਼ਖਮ ਜਿਹੜਾ ਉਹ ਚੱਟ ਰਿਹਾ ਵੀ ਕੀ 2026 ਦੇ ਵਿੱਚ ਭਾਰਤ ਪਾਕਿਸਤਾਨ ਜੰਗ ਦੀਆਂ ਸੰਭਾਵਨਾਵਾਂ ਨੇ। ਕਿਉਂਕਿ ਜਿਸ ਲੈਵਲ ਦੇ ਉੱਤੇ ਮੋਦੀ ਐਂਡ ਕੰਪਨੀ ਫੇਲ ਹੋ ਰਹੇ ਨੇ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਹ ਜਿਹੜੇ ਨੇ, ਕਿਉਂਕਿ ਆਪਣੇ ਝੂਠ ਤੇ ਯਕੀਨ ਵੀ ਕਰਦੇ ਨੇ ਆਪ ਹੀ ਔਰ ਦਿਲਵਦੀ ਵੀ ਜਿਹੜੀ ਹੈ ਕਰ ਸਕਦੇ ਨੇ। ਸੋ ਦੈਟ ਇਜ਼ ਆਲ ਦਾ ਮੋਰ ਰੀਜ਼ਨ ਕਿ ਪਾਕਿਸਤਾਨ ਆਪਣੇ ਘਰ ਨੂੰ ਸੈੱਟ ਕਰੇ, ਕਿਉਂਕਿ ਇੰਡੀਆ ਨੇ ਜਿਹੜਾ ਖਤਰਨਾਕ ਹਥਿਆਰ ਦੂਜਾ ਕੱਢਿਆ ਪਾਕਿਸਤਾਨ ਦੇ ਖਿਲਾਫ, ਉਹ ਤਾਲਿਬਾਨ ਰਜੀਮ ਅਫਗਾਨਿਸਤਾਨ ਦਾ, ਜਿਹਦੇ ਰਾਹੀਂ ਬਲੋਚਿਸਤਾਨ ਲਿਬਰੇਸ਼ਨ ਆਰਮੀ ਹੋਏ ਜਾਂ ਤਹਿਰੀਕੇ ਤਾਲਿਬਾਨ ਹੋਏ, ਪਾਕਿਸਤਾਨ ਦੇ ਵਿੱਚ ਜਿਹੜੀ ਵਾਇਲੈਂਸ ਕਰਵਾਉਣੀ, ਇਹੀ ਕਾਰਨ ਹੈ ਕਿ 2025 ਦਾ ਵਰ੍ਹਾ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਖੂਨੀ ਵਰ੍ਹਾ ਵੀ ਇੱਕ ਹਿਸਾਬ ਨਾਲ, ਕਿਉਂਕਿ ਜੋ ਕੁਛ ਉੱਥੇ ਉਹਨਾਂ ਦੇ ਬਲੋਚਿਸਤਾਨ 'ਚ ਟ੍ਰੇਨ ਹਾਈਜੈਕ ਕਰਕੇ ਕੀਤਾ ਹੈ, ਬੱਸਾਂ 'ਚ ਦਹਿਸ਼ਤਗਰਦੀ ਹੈ, ਬੰਬ ਧਮਾਕੇ ਨੇ ਜਿਹੜੇ ਪਾਕਿਸਤਾਨ ਅਫਗਾਨਿਸਤਾਨ ਬਾਰਡਰ ਦੇ ਉੱਤੇ ਹੈ, ਇਹ ਘਟਨਾਵਾਂ, ਕਿਉਂਕਿ ਇਹ ਇੰਡੀਆ ਨੇ ਜਦੋਂ ਉਹਨਾਂ ਨੂੰ ਲੱਗਾ ਕਿ ਵੀ ਉਹ ਲੂਜ਼ਰ ਵੀ ਹੋਏ ਨੇ ਔਰ ਅਦਰਵਾਈਜ਼ ਵੀ ਕੁੱਟ ਖਾ ਰਹੇ ਨੇ। ਸੋ ਜੇ ਪਾਕਿਸਤਾਨ ਵਿਦਨ ਆਪਣੀ ਜਿਹੜੀ ਹੈ ਆਵਾਮ ਔਰ ਫੌਜ ਉਹ ਇੱਕ ਪੇਜ ਤੇ ਹੋਏਗੀ, ਤੇ ਇਸ ਵੇਲੇ ਪਾਕਿਸਤਾਨ ਦਾ ਰੁਤਬਾ ਇਹ ਰੱਬੋਂ ਹੀ ਹੁੰਦਾ ਹੈ, ਰੱਬ ਹੀ ਜਿਹੜਾ ਕਿ ਉਹਨੂੰ ਸ਼ਾਨ ਦੇਣੀ ਹੈ ਔਰ ਕੇਸ ਨੂੰ ਜਿਹੜੀ ਹੈ ਉਹ ਬਿਲਕੁਲ ਅਪਮਾਨਿਤ ਕਰਨਾ ਹੈ, ਰੱਬ ਦੇ ਕੋਲ ਹੈ। ਸੋ ਅਸੀਂ ਐਜ਼ ਏ ਵੈਲ ਵਿਸ਼ਰ ਇਹੀ ਐਡਵਾਈਸ ਕਰਦੇ ਹਾਂ ਕਿ ਸੈਟ ਯੂਰ ਓਨ ਹਾਊਸ ਇਨ ਆਰਡਰ ਐਜ਼ ਵੈਲ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤਨੀ ਜਾਣਾ, ਮਿਲਦੇ हैं आफ्टर दिस शॉर्ट ब्रेक।